ਤੇ ਮੁਸਲਮਾਨਾਂ ਦੀ ਜਦੋਂ ਈਦਾਂ ਆਉਂਦੀ ਹੈ, ਈਦ ਹੈ, ਵੱਡੀ ਈਦ, ਛੋਟੀ ਈਦ, ਤੇ ਉਹਦੇ ਤੇ ਫਿਰ ਸਾਰੇ ਸਾਂਝੇ ਤੌਰ ਤੇ ਈਦਾਂ ਮਨਾਉਂਦੇ ਸਾਂਝੇ ਤੌਰ ਤੇ ਬਿਲकुल ਅਸੀਂ ਉਹਨਾਂ ਦੇ ਘਰ ਜਾਂਦੇ ਹਾਂ, ਉਹ ਸਾਡੇ ਘਰ ਆਉਂਦੇ ਨੇ, ਅਸੀਂ ਈਦ ਤੇ ਉਹਨਾਂ ਨੂੰ ਮਤਲਬ ਕਿ ਮਠਿਆਈ ਦਿੰਦੇ ਹਾਂ। ਠੀਕ ਹੈ ਜੀ। ਜਿਵੇਂ ਸਾਡਾ ਕੋਈ ਤਿਉਹਾਰ ਦੀਵਾਲੀ ਆਉਂਦਾ ਤਾਂ ਦੀਵਾਲੀ ਤੇ ਅਸੀਂ ਉਹਨਾਂ ਨੂੰ ਮਠਿਆਈ ਦਿੰਦੇ ਹਾਂ, ਈਦ ਵਾਲੇ ਦਿਨ ਉਹ ਸਾਡੇ ਘਰ ਆਉਂਦੇ ਨੇ। ਕੋਈ ਫਰਕ ਨਹੀਂ ਹੈਗਾ, ਇੱਕ ਤਰ੍ਹਾਂ ਇਕੱਠੇ ਰਹਿ ਰਹੇ ਹਾਂ, ਰਲ ਕੇ ਖਾਣਾ, ਰਲ ਕੇ ਪੀਣਾ, ਰਲ ਕੇ ਰਹਿਣਾ, ਉਹ ਸਾਰਾ ਕੁਝ ਉੱਥੇ ਦੇਖਣ ਨੂੰ ਮਿਲਦਾ। ਉੱਥੇ ਤੁਹਾਨੂੰ ਜਾਣੀ ਕਿ ਉੱਥੇ ਜਾ ਕੇ ਮਲੇਰਕੋਟਲਾ ਸ਼ਹਿਰ ਦੇ ਵਿੱਚ ਐਂ ਲੱਗੇਗਾ ਵੀ ਇਹ ਸਭ ਇੱਕ ਹੈ। ਇਹ ਆਪਣੇ ਲੋਕਾਂ ਨੇ, ਸਰਕਾਰਾਂ ਨੇ ਫਰਕ ਪਾਏ ਹੋਏ ਨੇ। ਪਰ ਸਾਨੂੰ ਉੱਥੇ ਬਿਲਕੁਲ ਕੋਈ ਮਹਿਸੂਸ ਨਹੀਂ ਹੋ ਰਹੀ ਕਮੀ। ਸਾਨੂੰ ਐਂ ਲੱਗਦਾ ਕਿ ਅਸੀਂ ਆਪਣੇ ਭੈਣ ਭਰਾਵਾਂ ਨਾਲ ਰਹਿ ਰਹੇ। ਸੱਜਣੋ, ਇਸ ਵੇਲੇ ਸਾਡੇ ਨਾਲ ਮੰਗਲ ਸਿੰਘ ਜੀ ਖੜੇ ਹਨ ਔਰ ਇਹ ਹਨ ਮਲੇਰਕੋਟਲਾ ਤੋਂ। ਤੇ ਮਲੇਰਕੋਟਲਾ ਜਿਹੜਾ ਚੜ੍ਹਦੇ ਪੰਜਾਬ ਦਾ ਹੈ, ਉੱਥੇ ਬਹੁਤ ਜ਼ਿਆਦਾ ਜਿਹੜੀ ਮੁਸਲਿਮ ਕਮਿਊਨਿਟੀ ਹੈ, ਪੰਜਾਬੀ ਮੁਸਲਿਮ, ਉਹ ਰਹਿੰਦੇ ਹਨ। ਸੋ ਇਹਨਾਂ ਤੋਂ ਅੱਜ ਅਸੀਂ ਜਾਣਾਂਗੇ ਕਿ ਮਲੇਰਕੋਟਲਾ ਦੇ ਅੰਦਰ ਇਹ ਕਾਫੀ ਲੰਬਾ ਸਮਾਂ ਰਹੇ ਹਨ ਕਿ ਮਲੇਰਕੋਟਲਾ ਦਾ ਕੀ ਕਲਚਰ ਹੈ, ਕੀ ਉੱਥੇ ਸਾਂਝ ਹੈ ਸਾਰੇ ਧਰਮਾਂ ਦੇ ਲੋਕਾਂ ਦੀ। ਸਤਿ ਸ਼੍ਰੀ ਅਕਾਲ ਮੰਗਲ ਸਿੰਘ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਅਲੈਕਮ। ਬਾਜੀ ਦੱਸੋ ਕਿ ਤੁਸੀਂ ਮਲੇਰਕੋਟਲਾ ਕਿਤਨੇ ਕਰਸਾ ਰਹੇ ਹੋ? ਸਰ ਮੈਂ ਮਲੇਰਕੋਟਲੇ ਤੋਂ 30 ਸਾਲ ਤੋਂ ਰਹਿ ਰਿਹਾ ਜੀ। ਅੱਛਾ, ਰਹਿ ਹੋ? ਹਾਂਜੀ ਹਾਂਜੀ, ਠੀਕ ਹੈ। ਉੱਥੇ ਹੀ ਪੜ੍ਹਾਈ ਕੀਤੀ ਹੈ। ਠੀਕ ਹੈ। ਉੱਥੇ ਮੇਰੇ ਦੋਸਤ ਮਿੱਤਰ ਜੋ ਆਪਣੇ ਮੁਸਲਿਮ ਭਾਈਚਾਰਾ, ਅਸੀਂ ਉਹਨਾਂ ਦੇ ਵਿੱਚ ਹਮੇਸ਼ਾ ਹੀ ਰਹਿ ਰਹੇ ਹਾਂ। ਸਾਡੇ ਨਾਲ ਹੀ ਘਰ ਹੈ ਉਹਨਾਂ ਦਾ, ਯਾਨੀ ਕਿ ਸਾਨੂੰ ਕੋਈ ਫਰਕ ਨਹੀਂ ਲੱਗ ਰਿਹਾ ਕਿ ਉਹ ਬਗਾਨੇ ਨੇ। ਸਾਨੂੰ ਐਂ ਲੱਗਦਾ ਵੀ ਸਾਡੇ ਆਪਣੇ ਹੀ ਨੇ। ਜਿਸ ਤਰ੍ਹਾਂ ਸਾਨੂੰ ਇੱਥੇ ਮਹਿਸੂਸ ਹੈ, ਬਿਲਕੁਲ ਮੈਨੂੰ ਉਹੀ ਕਾਪੀ ਨਜ਼ਰ ਆ ਰਹੀ ਹੈ ਕਿ ਮੈਂ ਮਲੇਰਕੋਟਲੇ ਸ਼ਹਿਰ ਦੇ ਵਿੱਚ ਹੀ ਫਿਰ ਰਿਹਾ। ਕਿ ਮੈਂ ਪਾਕਿਸਤਾਨ ਨਹੀਂ ਗਿਆ। ਅੱਛਾ, ਫਿਲਮਾਂ ਦੇ ਵਿੱਚ ਇਹ ਜਦੋਂ ਮੁਸਲਿਮ ਕਰੈਕਟਰ ਦਿਖਾਉਂਦੇ ਹਨ ਉਸ ਸਾਈਡ ਦਾ, ਪੰਜਾਬੀ ਮੂਵੀਜ਼ ਦੇ ਅੰਦਰ, ਤੇ ਉਹ ਟੋਪੀਆਂ ਸ਼ੋਪੀਆਂ ਪਵਾ ਦਿੰਦੇ ਨੇ। ਤੇ ਇੱਥੋਂ ਦਾ ਤੁਸੀਂ ਲਹਿੰਦੇ ਪੰਜਾਬ ਦੇ ਅੰਦਰ ਆ ਕੇ ਦੇਖੇ ਹੋ ਕਿ ਇੱਥੇ ਤੋਂ ਉਸ ਤਰ੍ਹਾਂ ਦੇ ਟੋਪੀਆਂ ਨਹੀਂ ਪਾਉਂਦੇ। ਤੇ ਉੱਥੇ ਕਿਆ ਵਾਕਈ ਹੀ ਉਹ ਜਿਸ ਤਰ੍ਹਾਂ ਦਾ ਉਹ ਗੈਟਅਪ ਦਿਖਾਇਆ ਜਾਂਦਾ ਹੈ, ਮੁਸਲਿਮ ਉੱਥੋਂ ਦਾ ਪੰਜਾਬੀ ਉਂਝ ਹੀ ਰਹਿੰਦਾ ਹੈ ਕਿ ਜਾਂ ਕਿ ਬਸ ਫਿਲਮਾਂ ਦੇ ਵਿੱਚ ਹੀ ਦਿਖਾਇਆ ਜਾਂਦਾ? ਨਹੀਂ ਸਰ, ਉਹ ਰਹਿੰਦੇ ਨੇ ਉਸ ਤਰ੍ਹਾਂ ਹੀ। ਉਸ ਤਰ੍ਹਾਂ ਹੀ ਰਹਿੰਦੇ? ਹਾਂਜੀ ਹਾਂਜੀ, ਉਹ ਮਤਲਬ ਕਿ ਜਿਵੇਂ ਕਹਿ ਦਈਏ ਵੀ ਪੁਰਾਣੇ ਖਿਆਲਾਤ ਨੇ ਉਹਨਾਂ ਦੇ। ਠੀਕ ਹੈ ਜੀ, ਪਰ ਫਰਕ ਕੋਈ ਨਹੀਂ ਹੈਗਾ। ਫਰਕ ਕੋਈ ਨਹੀਂ। ਮਲੇਰਕੋਟਲਾ ਦੇ ਅੰਦਰ ਸਿੱਖ ਕਮਿਊਨਿਟੀ ਵੀ ਹੈ, ਹਿੰਦੂ ਕਮਿਊਨਿਟੀ ਵੀ ਹੈ? ਬਿਲਕੁਲ। ਅਸੀਂ ਵੀ, ਉਹ ਵੀ ਸਾਡੇ ਗੁਰਦੁਆਰਾ ਸਾਹਿਬ ਆਉਂਦੇ ਨੇ। ਠੀਕ ਹੈ। ਤੇ ਸਾਡਾ ਸਾਰਾ ਮਤਲਬ ਕਿ ਉਹਨਾਂ ਨਾਲ ਕਾਰੋਬਾਰ, ਬਿਜ਼ਨਸ, ਲੈਣ ਦੇਣ, ਅਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ, ਵੇਚਣੀ ਹੈ, ਹਰ ਤਰ੍ਹਾਂ ਦੀ ਅਸੀਂ ਉਹਨਾਂ ਦੇ ਨਾਲ ਡੀਲ ਕਰਦੇ ਹਾਂ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਲੇਰਕੋਟਲੇ ਦੇ ਵਿੱਚ ਦੋ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚੇ ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸੀਗੇ, ਉਹਨਾਂ ਨੂੰ ਹਾਦਾ ਨਾਰਾ ਮਾਰਨ ਵਾਲਾ ਉਸ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦੇ ਰਹਿਣ ਵਾਲੇ ਸੀਗੇ। ਇਸ ਕਰਕੇ ਮਲੇਰਕੋਟਲਾ ਸ਼ਹਿਰ ਨੂੰ ਵਰ ਹੋਇਆ ਹੋਇਆ। ਠੀਕ ਹੈ ਜੀ। ਮਲੇਰਕੋਟਲਾ ਸ਼ਹਿਰ ਨੂੰ ਕੋਈ ਕਿਸੇ ਕਿਸਮ ਦੀ ਕੋਈ ਤੱਤੀ ਵਾਹ ਨਹੀਂ ਲੱਗਣੀ, ਨਾ ਉਹਨੂੰ ਹਵਾ ਪਾਣੀ ਕਿਸੇ ਤਰ੍ਹਾਂ ਦੀ ਕੋਈ ਮਤਲਬ ਕਿ ਤਬਾਹੀ ਉਹਨੂੰ ਖਤਮ ਨਹੀਂ ਕਰ ਸਕਦੀ। ਮਲੇਰਕੋਟਲਾ ਸ਼ਹਿਰ ਹਮੇਸ਼ਾ ਗੁਰੂ ਪੀਰਾਂ ਦਾ ਵਰਦਾਨ ਹੈ, ਅਮਰ ਰਹੇਗਾ। ਅੱਜ ਦਾ ਅਗਰ ਅਸੀਂ ਦੇਖੀਏ ਤਾਂ ਜਿਵੇਂ ਤੁਸੀਂ ਦੱਸ ਰਹੇ ਹੋ ਮਲੇਰਕੋਟਲਾ ਦੇ ਅੰਦਰ, ਤੇ ਉੱਥੋਂ ਦੇ ਸਾਰੇ ਲੋਕਾਂ ਦੀ ਬੋਲੀ ਜਿਹੜੀ ਹੈ ਉਹ ਕਿਹੜੀ ਹੈ? ਪੰਜਾਬੀ 'ਚ ਗੱਲ ਕਰਦੇ? ਬਿਲਕੁਲ ਪੰਜਾਬੀ ਹੈ ਜੀ। ਮੁਸਲਮਾਨ ਵੀ ਪੰਜਾਬੀ ਬੋਲਦਾ, ਹਿੰਦੂ ਵੀ ਪੰਜਾਬੀ ਬੋਲਦਾ, ਸਿੱਖ ਵੀ, ਸਾਰੇ ਪੰਜਾਬੀ ਬੋਲਦੇ, ਸਾਰੇ ਪੰਜਾਬੀ ਬੋਲਦੇ ਨੇ। ਉੱਥੇ ਕੋਈ ਤੁਹਾਨੂੰ ਫਰਕ ਨਹੀਂ ਲੱਗਣਾ ਹੈਗਾ। ਇੱਕੋ ਹੀ ਗੱਲਬਾਤ ਹੈ ਜੀ। ਤੇ ਮੁਸਲਮਾਨਾਂ ਦੀ ਜਦੋਂ ਈਦਾਂ ਆਉਂਦੀ ਹੈ, ਈਦ ਹੈ, ਵੱਡੀ ਈਦ, ਛੋਟੀ ਈਦ, ਤੇ ਉਹਦੇ ਤੇ ਫਿਰ ਸਾਰੇ ਸਾਂਝੇ ਤੌਰ ਤੇ ਈਦਾਂ ਮਨਾਉਂਦੇ? ਸਾਂਝੇ ਤੌਰ ਤੇ ਬਿਲकुल। ਅਸੀਂ ਉਹਨਾਂ ਦੇ ਘਰ ਜਾਂਦੇ ਹਾਂ, ਉਹ ਸਾਡੇ ਘਰ ਆਉਂਦੇ ਨੇ, ਅਸੀਂ ਈਦ ਤੇ ਉਹਨਾਂ ਨੂੰ ਮਤਲਬ ਕਿ ਮਠਿਆਈ ਦਿੰਦੇ ਹਾਂ। ਠੀਕ ਹੈ ਜੀ। ਜਿਵੇਂ ਸਾਡਾ ਕੋਈ ਤਿਉਹਾਰ ਦੀਵਾਲੀ ਆਉਂਦਾ ਤਾਂ ਦੀਵਾਲੀ ਤੇ ਅਸੀਂ ਉਹਨਾਂ ਨੂੰ ਮਠਿਆਈ ਦਿੰਦੇ ਹਾਂ, ਈਦ ਵਾਲੇ ਦਿਨ ਉਹ ਸਾਡੇ ਘਰ ਆਉਂਦੇ ਨੇ। ਕੋਈ ਫਰਕ ਨਹੀਂ ਹੈਗਾ, ਇੱਕ ਤਰ੍ਹਾਂ ਇਕੱਠੇ ਰਹਿ ਰਹੇ ਹਾਂ, ਰਲ ਕੇ ਖਾਣਾ, ਰਲ ਕੇ ਪੀਣਾ, ਰਲ ਕੇ ਰਹਿਣਾ, ਉਹ ਸਾਰਾ ਕੁਝ ਉੱਥੇ ਦੇਖਣ ਨੂੰ ਮਿਲਦਾ। ਉੱਥੇ ਤੁਹਾਨੂੰ ਜਾਣੀ ਕਿ ਉੱਥੇ ਜਾ ਕੇ ਮਲੇਰਕੋਟਲਾ ਸ਼ਹਿਰ ਦੇ ਵਿੱਚ ਐਂ ਲੱਗੇਗਾ ਵੀ ਇਹ ਸਭ ਇੱਕ ਹੈ। ਇਹ ਆਪਣੇ ਲੋਕਾਂ ਨੇ, ਸਰਕਾਰਾਂ ਨੇ ਫਰਕ ਪਾਏ ਹੋਏ ਨੇ। ਪਰ ਸਾਨੂੰ ਉੱਥੇ ਬਿਲਕੁਲ ਕੋਈ ਮਹਿਸੂਸ ਨਹੀਂ ਹੋ ਰਹੀ ਕਮੀ। ਸਾਨੂੰ ਐਂ ਲੱਗਦਾ ਕਿ ਅਸੀਂ ਆਪਣੇ ਭੈਣ ਭਰਾਵਾਂ ਨਾਲ ਰਹਿ ਰਹੇ ਹਾਂ। ਸਰਕਾਰਾਂ ਦੀ ਤੇ ਹਮੇਸ਼ਾ ਤੋਂ ਇਹ ਪਾਲਿਸੀ ਰਹੀ ਹੈ ਔਰ ਰਹੇਗੀ ਕਿ ਉਹ ਵੰਡਦੀਆਂ ਲੋਕਾਂ ਨੂੰ ਔਰ ਵੰਡ ਕੇ ਫਿਰ ਉਹ ਆਪਣੇ ਰਾਜ ਕਰਦੀਆਂ ਹਨ। ਲੇਕਿਨ ਇਹ ਸਾਨੂੰ ਪਬਲਿਕ ਨੂੰ ਦੇਖਣਾ ਚਾਹੀਦਾ, ਸੋਚਣਾ ਚਾਹੀਦਾ ਕਿ ਸਰਕਾਰਾਂ ਦੀ ਅਸੀਂ ਬੋਲੀ ਬੋਲਣੀ ਹੈ ਜਾਂ ਕਿ ਅਸੀਂ ਆਪਣੀ ਨੇੜਤਾ ਵਧਾਉਣੀ ਹੈ। ਸੋ ਬੜਾ ਚੰਗਾ ਲੱਗਾ ਮਲੇਰਕੋਟਲਾ ਦੇ ਬਾਰੇ ਜਾਣ ਕੇ। ਤੇ ਕੁਝ ਹੋਰ ਤੁਸੀਂ ਕਹਿਣਾ ਚਾਹੋ ਮਲੇਰਕੋਟਲਾ ਦੇ ਬਾਰੇ? ਤੇ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਮੈਂ ਸਭ ਨੂੰ ਜਾ ਕੇ ਦੱਸਾਂਗਾ ਕਿ ਜੋ ਆਪਣੇ ਇਸ ਤੋਂ ਵਧੀਆ ਜਾ ਕੇ ਪਾਕਿਸਤਾਨ ਚੱਲੋ। ਠੀਕ ਹੈ। ਆਪਣੇ ਬੱਚਿਆਂ ਨੂੰ ਲੈ ਕੇ ਜਾਓ, ਪਾਕਿਸਤਾਨ ਬਾਰੇ ਦੱਸੋ ਵੀ ਇਹ ਤਾਂ ਇੱਦਾਂ ਦਾ ਕੁਛ ਨਹੀਂ ਹੈਗਾ। ਠੀਕ ਹੈ। ਸਭ ਕੁਛ ਵਧੀਆ ਹੈ।